ਜਦੋਂ BSF ਆ ਗਈ ਉਹਦੇ 'ਚ ਲਾ ਐਂਡ ਆਰਡਰ ਵੀ ਉਹਨਾਂ ਦੇ ਥੱਲੇ ਚਲਾ, ਜਿਹਨੂੰ ਮਰਜ਼ੀ ਉਹ ਫੜ ਲੈਣ, ਜਿਹਨੇ ਮਰਜ਼ੀ ਛਾਪਾ ਮਾਰ ਦੇਣ, ਪੂਰੇ ਹੱਕ। ਔਰ ਇਸ ਮੁੱਦੇ 'ਤੇ ਕਿਉਂਕਿ ਚਰਨਜੀਤ ਚੰਨੀ ਨਵਾਂ ਇਸ ਤੋਂ ਬਾਅਦ ਚੀਫ ਮਿਨਿਸਟਰ ਬਣਿਆ ਸੀ ਔਰ ਸਾਰੀਆਂ ਧਿਰਾਂ ਨੇ ਇਹਦਾ ਵਿਰੋਧ ਕੀਤਾ ਜੋ ਇਹ BSF ਵਾਲਾ ਕਾਨੂੰਨ ਇਹਨਾਂ ਨੇ ਲਿਆਂਦਾ ਆਰਡੀਨੈਂਸ ਰਾਹੀਂ, ਔਰ ਉਹਨਾਂ ਨੇ ਸਪੈਸ਼ਲ ਸੈਸ਼ਨ ਸੱਦਿਆ ਪੰਜਾਬ ਅਸੈਂਬਲੀ ਦਾ, ਔਰ 2 ਦਿਨ ਪਹਿਲਾਂ ਹੀ ਪੰਜਾਬ ਅਸੈਂਬਲੀ ਨੇ ਯੂਨੈਨੀਮਸਲੀ ਇਸ ਨੂੰ ਰਿਜੈਕਟ ਕੀਤਾ ਕਿ ਜੀ ਡੋਂਟ ਪੋਲੀਟੀਸਾਈਜ਼ ਨੈਸ਼ਨਲ ਸਿਕਿਉਰਿਟੀ ਇਸ਼ੂਜ਼। ਉਹਨੇ ਕਿਹਾ ਜੀ ਇਹ ਬਿਲਕੁਲ ਇਹਨਾਂ ਨੂੰ ਸਮਝ ਨਹੀਂ ਆਈ ਹੈ ਕਿ ਵੀ BSF ਨੂੰ ਇਹ ਪਾਵਰ ਦੇਣੀਆਂ ਕਿੰਨੀਆਂ ਜ਼ਰੂਰੀ ਨੇ। ਰਿਜੈਕਟਿੰਗ ਪੰਜਾਬ ਗਵਰਨਮੈਂਟ ਰੈਜ਼ੋਲੂਸ਼ਨ ਮੂਵਡ ਇਨ ਵਿਧਾਨ ਸਭਾ ਔਨ ਥਰਸਡੇ against the proposed moves of the centre to extend operational jurisdiction of border security force, Chief Minister Amrinder, ex-Chief Minister, asked the state government not to politicize the issue of national security for petty partisan ends and motives. और ये extend करने दे नाल कोई state दी पुलिस या law and order दे उत्ते कोई फर्क नहीं पेगा। Extending operational jurisdiction of BSF neither infringes upon federal authority of Punjab nor questions competence of state police in maintaining law and order as some vested political interests are trying to make out. It concerns national security, must not be politicized. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਾਹਮਣੇ ਜੀ ਆਇਆ ਕਹਿੰਦੇ ਆ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਹਿੰਦੂਤਵੀਆਂ ਪ੍ਰਤੀ ਆਪਣੀ ਜਿਹੜੀ ਵਫਾਦਾਰੀ ਦਾ ਇਜ਼ਹਾਰ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ BSF ਦਾ ਅੱਧੇ ਪੰਜਾਬ ਤੇ ਕੰਟਰੋਲ ਨੈਸ਼ਨਲ ਸਿਕਿਉਰਿਟੀ ਲਈ ਬੜਾ ਹੀ ਅਹਿਮ ਕਦਮ ਹੈ। ਸੋ ਵਿਊਅਰਸ ਯਾਦ ਰਹੇ ਕਿ ਪੰਜਾਬ ਅਸੈਂਬਲੀ ਹਾਲ ਹੀ ਵਿੱਚ ਸੈਂਟਰ ਦੇ ਇਸ ਫੈਸਲੇ ਦੇ ਖਿਲਾਫ ਸਰਬਸੰਮਤੀ ਨਾਲ ਜਿਹੜਾ ਮਤਾ ਸੀ ਉਹ ਪਾਸ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨੀ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਫਿਰ ਸਾਨੂੰ ਉਹ ਬਦ ਇਖਲਾਕ ਬਦ ਕਿਰਦਾਰ ਉਸ ਕੈਪਟਨ ਦਾ ਜ਼ਿਕਰ ਕਰਨਾ ਪੈ ਗਿਆ ਜੀ। ਵੈਸੇ ਤਾਂ ਹੁਣ ਉਹਦੀ ਹਾਲਤ ਇਹ ਹੀ ਹੈ ਜਿਹਦੇ ਬਾਰੇ ਜਿਹੜਾ ਪੰਜਾਬੀ ਦਾ ਇਹ ਅਖਾਣ ਬਿਲਕੁਲ ਢੁਕਦਾ ਹੈ ਕਿ ਮੁਰਦਾ ਬੋਲੇ ਕਫਨ ਪਾੜੇ। ਹੁਣ ਇਰਰੈਲੇਵੈਂਟ ਹੋ ਚੁੱਕਾ ਹੈ। ਜਿਹੜਾ ਇਧਰੋਂ ਨਿਕਲ ਕੇ ਅਮਿਤ ਸ਼ਾਹ ਦੀ ਹਾਜ਼ਰੀ ਵੀ ਬਾਰ-ਬਾਰ ਲਵਾਈ, ਪਰ ਉਹਨਾਂ ਨੇ ਵੀ ਦੇਖ ਲਿਆ ਕਿ ਵੀ ਇਸ ਝੋਟੇ ਦੇ ਪੱਲੇ ਕੁਝ ਨਹੀਂ ਹੈ। ਉਹਨਾਂ ਨੇ ਸ਼ਿੰਗਾਰ ਸ਼ੰਗੂਰ ਕੇ ਪਹਿਲਾਂ ਛੱਡਿਆ ਤਾਂ ਸੀ, ਇਸ ਲਈ ਉਹਨਾਂ ਨੇ ਬਹੁਤਾ ਘਾਹ ਨਹੀਂ ਪਾਇਆ। ਇੱਕ ਅੱਧੀ ਇਹਨੇ ਪ੍ਰੈਸ ਕਾਨਫਰੰਸ ਕਿ ਜੀ ਮੈਂ ਆਪਣੀ ਪਾਰਟੀ ਫਲਾਣੀ ਪੰਜਾਬ ਪਤਾ ਨਹੀਂ ਕਿਹੜੀ ਕਾਂਗਰਸ ਲੋਕ ਕਾਂਗਰਸ ਕੇ ਕੀ, ਉਸ ਤੋਂ ਬਾਅਦ ਕੋਈ ਨਜ਼ਰ ਨਹੀਂ ਆਇਆ ਕਿਤੇ, ਕਿਉਂਕਿ ਇਹ ਜਿਹੜੇ ਪੈਗ ਦੇ ਯਾਰ ਸਵੇਰ ਤੋਂ ਸ਼ਾਮ ਤੱਕ ਉਹਨਾਂ ਦਾ ਹੁੰਦਾ ਹੈ, ਕੋਈ ਲੋਕਾਂ 'ਚ ਵਿਚਰਨ ਵਾਲੇ ਜਾਂ ਇਹਦੇ ਪੱਲੇ ਵੀ ਕੀ ਹੈ ਕਿ ਇਹ ਲੋਕ ਹਾਂ ਇਹ ਹੁਣ ਉਸ ਗੇਮ ਨੂੰ ਦੇਖੇਗਾ। ਇਹਦੇ ਬਾਵਜੂਦ ਕਿ ਉਹਨਾਂ ਨੇ ਛਿਟਕ ਕੇ ਪਰੇ ਮਾਰਿਆ, ਲੇਕਿਨ ਫਿਰ ਵੀ ਇਹ ਦੱਸ ਰਿਹਾ ਉੱਤੇ ਨੂੰ ਮੂੰਹ ਚੁੱਕ ਕੇ ਬਾਊਂ ਕਰਕੇ ਕਿ ਮੈਂ ਤੁਹਾਡਾ ਹੀ ਹਾਂ, ਮੈਂ ਤੁਹਾਡੇ ਲਈ ਭੌਂਕ ਰਿਹਾ, ਮੈਂ ਤੁਹਾਡੇ ਲਈ ਭੌਂਕਾਂਗਾ, ਮੈਨੂੰ ਕੁਛ ਨਾ ਕੁਛ ਜਿਹੜਾ ਹੈ ਉਹ ਪਾ ਦਿਓ ਮੇਰੇ ਮੂੰਹ 'ਚ। ਹੁਣ ਪੰਜਾਬ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਕਿਉਂਕਿ ਜਾਂਦੇ ਜਾਂਦੇ ਇਹਦੇ ਨਿਕਲਣ ਤੋਂ ਬਾਅਦ ਇਹ ਜਦੋਂ ਅਜੀਤ ਡੋਵਲ ਨੂੰ ਮਿਲ ਕੇ ਔਰ ਵਾਪਸ ਹੀ ਮੁੜਦਾ ਔਰ ਇਹ ਖਬਰ ਆ ਜਾਂਦੀ ਹੈ ਜੇ ਕਿ ਇੰਡੀਅਨ ਹੋਮ ਮਿਨਿਸਟਰੀ ਨੇ ਜਿਹੜਾ 1969 ਦਾ ਉਹਨਾਂ ਦਾ ਐਕਟ BSF ਦਾ ਹੈਗਾ ਉਹਦੇ ਰਾਹੀਂ ਪੰਜਾਬ ਦੇ ਵਿੱਚ ਬਾਰਡਰ ਸਿਕਿਉਰਿਟੀ ਫੋਰਸ ਦੀ ਜਿਹੜੀ ਜੂਰਿਸਡਿਕਸ਼ਨ ਹੈ ਉਹ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰ ਦਿੱਤੀ ਹੈ। ਔਰ ਫੌਰਨ ਇਸ ਦੇ ਉੱਤੇ ਪੰਜਾਬ ਦੀਆਂ ਸਾਰੀਆਂ ਹੀ ਤਰ੍ਹਾਂ ਪਾਰਟੀਆਂ ਨੇ ਇਹ ਕਿਹਾ ਕਿ ਵੀ ਇਹ ਤਾਂ ਅੱਧਾ ਪੰਜਾਬ ਜਿਹੜਾ ਹੈ ਆਲਮੋਸਟ, ਕਿਉਂਕਿ 50,300 ਸਕੁਅਰ ਕਿਲੋਮੀਟਰ ਦੇ ਕਰੀਬ ਪੰਜਾਬ ਦਾ ਟੋਟਲ ਏਰੀਆ ਹੈ। ਔਰ ਜੇ ਤੁਸੀਂ 50 ਸਕੁਅਰ ਕਿਲੋਮੀਟਰ ਵਾਘਾ ਤੋਂ ਹੁਸੈਨੀਵਾਲਾ ਤੱਕ ਜਿਹੜੀ ਬਾਰਡਰ ਜਿੰਨਾ ਕੁ ਬਣਦਾ ਹੈ 500-600 ਕਿਲੋਮੀਟਰ, 500 ਦੇ ਨੇੜੇ ਹੈ ਮੇਰਾ ਖਿਆਲ, ਦੇਖੋ ਤੇ ਇਹ ਅੱਧਾ ਪੰਜਾਬ ਆ ਜਾਂਦਾ, ਉਹਦੇ 'ਚ ਸਾਰੇ ਸਰਹੱਦੀ ਜ਼ਿਲ੍ਹੇ ਆ ਜਾਂਦੇ ਨੇ। ਔਰ ਇਸ ਦੇ ਉੱਤੇ ਹਰ ਇੱਕ ਨੇ ਬਿਲਕੁਲ ਇਹ ਠੀਕ ਲਾਈਨ ਲਈ ਕਿ ਵੀ ਇਹ ਤਾਂ ਉਹਨਾਂ ਨੇ ਜੰਮੂ ਕਸ਼ਮੀਰ ਦਾ ਤਾਂ ਸੂਬੇ ਦਾ ਸਟੇਟਸ ਖਤਮ ਕਰਕੇ ਯੂਨੀਅਨ ਟੈਰੀਟਰੀ ਬਣਾ ਕੇ ਸਿੱਧੇ ਉਸ ਤੋਂ ਪਹਿਲਾਂ ਇਹ ਖਬਰਾਂ ਗਰਦਸ਼ ਕਰ ਰਹੀਆਂ ਸੀ ਅੰਦਰੂਨੀ ਹਲਕਿਆਂ ਦੇ ਹਵਾਲੇ ਨਾਲ ਕਿ ਇਹ ਪੰਜਾਬ ਦਾ ਈਵਨ ਸਟੇਟ ਦਾ ਸਟੇਟਸ ਵੀ ਤੋੜਨਾ ਚਾਹੁੰਦੇ ਨੇ। ਕੁਛ ਜਿਹੜੇ ਪਠਾਨਕੋਟ ਔਰ ਗੁਰਦਾਸਪੁਰ ਵਾਲਾ ਕੁਛ ਹਿੱਸਾ ਹੈ ਜੰਮੂ ਨਾਲ ਮਿਲਾ ਕੇ ਉਹਨੂੰ ਆਟੋਨਮਸ ਕਰਨ ਦੀ ਲਾਈਨ ਹੈ ਆਪਣੇ ਸਿੱਧੇ ਕੰਟਰੋਲ ਥੱਲੇ, ਔਰ ਕੁਛ ਏਰੀਏ ਜਿਹੜੇ ਨੇ ਉਹ ਹਿਮਾਚਲ ਨੂੰ ਔਰ ਕੁਛ ਰਾਜਸਥਾਨ ਦੇ ਨਾਲ ਫਿਰੋਜ਼ਪੁਰ ਔਰ ਦੂਜਾ ਕਿ ਪੰਜਾਬ ਦਾ ਵਜੂਦ ਹੀ। ਪਰ ਉਹਨਾਂ ਨੇ ਬਾਅਦ 'ਚ ਦੇਖਿਆ ਹੋਏਗਾ ਕਿ ਵੀ ਇਸ ਸਾਰੇ ਦੇ ਲਈ ਤਾਂ ਫਿਰ ਪਾਰਲੀਮੈਂਟ ਔਰ ਰਾਜ ਸਭਾ ਦੇ ਵਿੱਚ ਐਕਟ ਲਿਆ ਕੇ ਜਿਵੇਂ ਕਸ਼ਮੀਰ ਦੇ ਮੁੱਦੇ 'ਤੇ ਕੀਤਾ ਬਿੱਲ ਲਿਆ ਕੇ ਕਰਨਾ ਪਏਗਾ, ਉਹ ਸ਼ਾਇਦ
ਪੋਸੀਬਲ ਨਾ ਹੋਏ। ਔਰ ਇਹ ਉਹਨਾਂ ਨੇ ਕੱਢ ਲਿਆ ਕਿ ਭਾਈ ਇਹ ਤਾਂ ਤੁਸੀਂ ਉਹਦੇ 'ਚ ਆਰਡੀਨੈਂਸ ਰਾਹੀਂ ਤੁਸੀਂ ਦੇ ਦਿੱਤਾ। ਆਲਰੇਡੀ ਜਦੋਂ BSF ਆ ਗਈ ਉਹਦੇ 'ਚ ਲਾ ਐਂਡ ਆਰਡਰ ਵੀ ਉਹਨਾਂ ਦੇ ਥੱਲੇ ਚਲਾ, ਜਿਹਨੂੰ ਮਰਜ਼ੀ ਉਹ ਫੜ ਲੈਣ, ਜਿਹਨੇ ਮਰਜ਼ੀ ਛਾਪਾ ਮਾਰ ਦੇਣ, ਪੂਰੇ ਹੱਕ। ਔਰ ਇਸ ਮੁੱਦੇ ਤੇ ਕਿਉਂਕਿ ਚਰਨਜੀਤ ਚੰਨੀ ਨਵਾਂ ਇਸ ਤੋਂ ਬਾਅਦ ਚੀਫ ਮਿਨਿਸਟਰ ਬਣਿਆ ਸੀ ਔਰ ਸਾਰੀਆਂ ਧਿਰਾਂ ਨੇ ਇਹਦਾ ਵਿਰੋਧ ਕੀਤਾ ਜੋ ਇਹ BSF ਵਾਲਾ ਕਾਨੂੰਨ ਇਹਨਾਂ ਨੇ ਲਿਆਂਦਾ ਆਰਡੀਨੈਂਸ ਰਾਹੀਂ। ਔਰ ਉਹਨਾਂ ਨੇ ਸਪੈਸ਼ਲ ਸੈਸ਼ਨ ਸੱਦਿਆ ਪੰਜਾਬ ਅਸੈਂਬਲੀ ਦਾ ਔਰ 2 ਦਿਨ ਪਹਿਲਾਂ ਹੀ ਪੰਜਾਬ ਅਸੈਂਬਲੀ ਨੇ ਯੂਨੈਨੀਮਸਲੀ ਇਸ ਨੂੰ ਰਿਜੈਕਟ ਕੀਤਾ। ਜਦੋਂ ਅਸੀਂ ਯੂਨੈਨੀਮਸ ਕਹਿੰਦੇ ਹਾਂ, ਹੁਣ ਅਮਰਿੰਦਰ ਵੀ MLA ਹੈ ਲੇਕਿਨ ਇੰਨੀ ਹਿੰਮਤ ਤਾਂ ਨਹੀਂ ਹੈ ਇਹਦੇ 'ਚ ਕਿ ਵੀ ਇਹ ਜਿਹੜਾ ਜਾ ਕੇ ਉੱਥੇ ਬਹਿੰਦਾ ਅਸੈਂਬਲੀ ਤੇ ਅਪੋਜ਼ ਕਰਦਾ। BJP ਵਾਲੇ ਵੀ ਉੱਥੇ ਨਹੀਂ ਆਏ ਹੈ ਲੇਕਿਨ ਉਹਨੇ ਇਹ ਦੱਸਣ ਦੇ ਲਈ ਕਿ ਜੀ ਮੈਂ ਅਜੇ ਵੀ ਜਿਵੇਂ ਉਹ ਸਮਝਦਾ ਕਿ ਵੀ ਉਹ ਮੈਂ ਹੀ ਹਾਕਮ ਹੈ ਔਰ ਉਹ ਰਾਜਾਗਿਰੀ ਦੇ ਦਿਮਾਗ 'ਚੋਂ ਨਿਕਲੀ ਵੀ ਨਹੀਂ ਹੈ। ਤਾਂ ਦੂਜੇ ਪਾਸੇ ਦਿੱਲੀ ਦੇ ਹਾਕਮਾਂ ਨੂੰ ਵੀ ਦੱਸ ਰਿਹਾ, ਦੇਖ ਲਓ ਜੀ ਅਸੈਂਬਲੀ ਨੇ ਤਾਂ ਇਹ ਕੀਤਾ ਪਰ ਮੈਂ ਜਿਹੜਾ ਹੈ ਉਹ ਅਜੇ ਵੀ ਇਸ ਗੱਲ ਨੂੰ। ਔਰ ਉਹਨੇ ਨਾਲ ਦੀ ਨਾਲ ਟਵੀਟ ਕੀਤਾ ਕਿ ਜੀ ਡੋਂਟ ਪੋਲੀਟੀਸਾਈਜ਼ ਨੈਸ਼ਨਲ ਸਿਕਿਉਰਿਟੀ ਇਸ਼ੂਜ਼। ਉਹਨੇ ਕਿਹਾ ਜੀ ਇਹ ਬਿਲਕੁਲ ਇਹਨਾਂ ਨੂੰ ਸਮਝ ਨਹੀਂ ਆਈ ਹੈ ਕਿ ਵੀ BSF ਨੂੰ ਇਹ ਪਾਵਰ ਦੇਣੀਆਂ ਕਿੰਨੀਆਂ ਜ਼ਰੂਰੀ ਨੇ। ਰਿਜੈਕਟਿੰਗ ਪੰਜਾਬ ਗਵਰਨਮੈਂਟ ਰੈਜ਼ੋਲੂਸ਼ਨ ਮੂਵਡ ਇਨ ਵਿਧਾਨ ਸਭਾ ਔਨ ਥਰਸਡੇ against the proposed moves of the centre to extend operational jurisdiction of border security force, Chief Minister Amrinder, ex-Chief Minister, asked the state government not to politicize the issue of national security for petty partisan ends and motives। कि ਐਵੇਂ ਛੋਟੇ ਹਿੱਤਾਂ ਦੀ ਖਾਤਰ ਨੈਸ਼ਨਲ ਸਿਕਿਉਰਿਟੀ ਨੂੰ ਜਿਹੜਾ ਹੈ ਉਹ ਜੈਪਰਡਾਈਜ਼ ਨਾ ਕਰੋ ਕਿਉਂਕਿ ਇਹ ਜਿਹੜਾ ਇਹ ਤਾਂ ਫਾਇਦਾ ਹੈ ਮੁਲਕ ਦਾ। ਕਿਉਂਕਿ Pakistan using sophisticated technology and highly improvised drones with a range of 50 kilometer ਉਹ ਵਰਤ ਰਹੇ ਸੀ ਔਰ ਇਸ ਲਈ ਇੰਪੋਰਟੈਂਟ ਸੀ ਕਿ BSF ਨੂੰ ਦਿੱਤਾ ਜਾਂਦਾ। ਔਰ ਇਹ ਐਕਸਟੈਂਡ ਕਰਨ ਦੇ ਨਾਲ ਕੋਈ ਸਟੇਟ ਦੀ ਪੁਲਿਸ ਜਾਂ ਲਾ ਐਂਡ ਆਰਡਰ ਦੇ ਉੱਤੇ ਕੋਈ ਫਰਕ ਨਹੀਂ ਪਏਗਾ। extending operational jurisdiction of BSF neither infringes upon federal authority of Punjab nor questions competence of state police in maintaining law and order as some vested political interests are trying to make out। It concerns national security, must not be politicized। ਉਹਨੇ ਕਿਹਾ ਜੀ ਕੋਈ ਫਰਕ ਨਹੀਂ ਪੈਣਾ ਕਿ ਜੀ ਕੋਈ ਪੁਲਿਸ ਦੀ ਕੋਈ ਜੁਰਿਸਡਿਕਸ਼ਨ ਘਟ ਗਈ ਜਾਂ ਲਾ ਐਂਡ ਆਰਡਰ ਇਹ ਬਿਲਕੁਲ ਨੈਸ਼ਨਲ। ਹੁਣ ਤੁਸੀਂ ਇਸ ਤੋਂ ਵੱਧ ਕੇ ਇਹ ਤਾਂ ਆਪਣੇ ਜ਼ਲੀਲ ਔਰ ਵਿਕੇ ਹੋਏ ਪੁਰਖਿਆਂ ਨੂੰ ਵੀ ਪਿੱਛੇ ਛੱਡ ਗਿਆ। ਉਹ ਜਿਵੇਂ ਉਹ ਕਹਿੰਦੇ ਸੀ ਨਾ ਵੀ ਕਦੇ ਤਾਂ ਇਹ ਕਿ ਇਹ ਜਿਹੜਾ ਇਹ ਪੀਰ ਤਾਂ ਇੱਥੇ ਹੈ ਹੀ ਸੀ ਜਿਹੜਾ ਉਹਨਾਂ ਦਾ ਪੀਰ ਦਾ ਚੇਲਾ। ਉਹਨੇ ਕਿਹਾ ਕਿ ਜਿਨ੍ਹਾਂ ਦੇ ਉੱਡਣੇ ਚੇਲੇ ਜਾਣ ਛੜਪ ਕਿ ਵੀ ਇਹ ਉੱਡਣਿਆਂ ਦਾ ਇਹ ਤਾਂ ਆਪਣੇ ਉਹ ਆਲੇ ਤੋਂ ਲੈ ਕੇ ਉਹਨਾਂ ਤੋਂ ਵੀ ਛੜੱਪੇ ਮਾਰ ਕੇ ਇੱਕ ਪਾਸੇ ਸਾਰਾ ਪੰਜਾਬ ਖੜਾ ਹੈ ਯਕਜ਼ੈਤੀ ਦੇ ਨਾਲ। ਪੰਜਾਬ ਅਸੈਂਬਲੀ ਯੂਨੈਨੀਮਸਲੀ ਇਹ ਕਹਿੰਦੀ ਹੈ ਕਿ ਵੀ ਸੈਂਟਰ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਇਨਫਰਿੰਜ ਅਪੋਨ ਕਰੇ ਸਟੇਟਸ ਦੇ ਰਾਈਟ ਤੇ। ਉਹੀ ਪੰਜਾਬ ਅਸੈਂਬਲੀ ਜਿਹਦੇ ਥੱਲੇ ਇਹ ਮਾਨ ਕਹਿੰਦੇ ਦੇਖੋ ਜੀ ਮੈਂ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 में यूनैनिमसली पास करवाया, चंगा सी यूनैनिमसली पास होया। हुण ਇਹ ਇੱਕ ਪਾਸੇ ਉਹੀ ਅਸੈਂਬਲੀ ਦਾ ਪਾਸ ਕੀਤਾ ਯੂਨੈਨੀਮਸ ਤਾਂ ਜਿਹੜਾ ਉਹ ਅੰਮ੍ਰਿਤ ਵਾਂਗ ਸੀ। ਪਰ ਜੇ ਹੁਣ ਇਹਨੂੰ ਬਾਹਰ ਕੱਢਿਆ ਹੋਇਆ ਤੇ ਇਹ ਤਰਲੇ ਕਰ ਰਿਹਾ ਉਹਨਾਂ ਦੇ ਅਜੀਤ ਡੋਭਾਲ ਦੇ ਵੀ ਔਰ ਅਮਿਤ ਸ਼ਾਹ ਦੇ ਵੀ ਕਿ ਭਾਈ ਅੱਲਾ ਦੇ ਨਾਂ ਤੇ ਮੇਰੇ ਠੂਠੇ 'ਚ ਵੀ ਕੁਝ ਪਾ ਦਿਓ। ਤੇ ਉਹ ਇਹ ਇਕੱਲਾ ਕਹਿ ਰਿਹਾ ਕਿ ਜੀ ਇਹ ਸਾਰਿਆਂ ਨੂੰ ਪਤਾ ਹੀ ਨਹੀਂ ਹੈ ਕਿ ਜੀ ਇਹ ਕੋਈ ਇਨਫਰਿੰਜ ਨਹੀਂ ਹੈ, ਕੋਈ ਪੁਲਿਸ ਨੂੰ ਨਹੀਂ, ਇਹ ਤਾਂ ਨੈਸ਼ਨਲ ਸਿਕਿਉਰਿਟੀ। ਇਹਨੂੰ ਛੋਟਾ ਨਾ ਵੀ ਤੈਨੂੰ ਹੀ ਫਿਕਰ ਹੈ ਸਾਰਾ ਸਿਕਿਉਰਿਟੀ ਦਾ ਔਰ ਸਭ ਤੋਂ ਵੱਡਾ ਵਾਇਲੇਟਰ ਜੇ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਦੇ ਨਾਂ ਥੱਲੇ ਹੀ ਕਹਿਣਾ ਹੋਏ ਤਾਂ ਤੂੰ ਹੈ। ਤੂੰ ਜਿਵੇਂ ਧੱਜੀਆਂ ਉਡਾਈਆਂ ਨੇ, ਮੈਂ ਉਹ ਪਰਸਨਲ ਨੇਮ ਗੇਮ 'ਚ ਨਹੀਂ ਜਾਣਾ ਚਾਹੁੰਦਾ ਕਿ ਇਹਦੀਆਂ ਕਰਤੂਤਾਂ ਕੀ ਨੇ ਇਹ ਤਾਂ ਔਰ ਕਿਹਨਾਂ ਹਾਲਾਤਾਂ 'ਚ ਇਸ ਬੰਦੇ ਨੂੰ ਏਜੰਸੀਆਂ ਨੇ ਖੜੇ ਰੱਖਿਆ, ਕਿਵੇਂ ਇਸ ਨੂੰ ਇਹ ਵਿੱਚ ਬੈਠ ਕੇ ਇਹ ਤਾਂ ਇਹ ਮੋਲ ਸੀ ਹਿੰਦੂਤਵੀ ਬੀਜੇਪੀ ਦਾ। ਐਵੇਂ ਨਹੀਂ, ਕਾਂਗਰਸ ਨੂੰ ਤਾਂ ਜਦੋਂ ਤੱਕ ਸਮਝ ਆਈ ਇਟ ਵਾਸ ਟੂ ਲੇਟ ਇਹ 4 ਸਾਲ ਕਿ ਵੀ ਇਹ ਤਾਂ ਖੇਡ ਹੀ ਉਹਨਾਂ ਦੀ ਖੇਡ ਰਿਹਾ। ਔਰ ਇਹਨੇ ਤਾਂ ਇਨੀਸ਼ੀਅਲ ਪੀਰੀਅਡ 'ਚ ਹੀ ਉਹਨਾਂ ਨੂੰ ਇਹ ਆਫਰ ਕੀਤੀ ਸੀ ਕਿ ਮੈਂ ਆਪਣੀ ਸਾਰੀ ਜਿਹੜਾ ਲਾਮ ਲਸ਼ਕਰ ਲੈ ਕੇ ਆ ਜਾਣਾ ਬੀਜੇਪੀ ਦੇ ਵਿੱਚ। ਤਾਂ ਉਹਨਾਂ ਨੇ ਇਹਨੂੰ ਕਿਹਾ ਹੋਣਾ ਕਿ ਵੀ ਨਹੀਂ ਤੂੰ ਟਿਕਿਆ ਰਹਿ, ਲੇਬਲ ਆਪਣੇ ਲਾਈ ਰੱਖ ਜਿਹੜਾ ਤੂੰ ਕਾਂਗਰਸ ਦਾ ਲਾਇਆ ਹੋਇਆ ਤੇ ਕੰਮ ਤੂੰ ਸਾਡਾ ਕਰੇਂਗਾ। ਉਹ ਹੁਣ ਕਰਕੇ ਹੁਣ ਤਾਂ ਜਿਹੜਾ ਉਹਨਾਂ ਨੇ ਵਰਤ ਲਿਆ, ਜਿਨ੍ਹਾਂ ਨੇ ਵਰਤਿਆ ਹੁੰਦਾ ਉਹਨਾਂ ਨੂੰ ਪਤਾ ਵੀ ਜੇ ਆਪਣਿਆਂ ਦਾ ਨਹੀਂ ਬਣਿਆ ਤੇ ਇਹਦੇ ਪੱਲੇ ਕੀ ਹੈ। ਸੋ ਲੇਕਿਨ ਇਹ ਡਰਟੀ ਕੈਪਟਨ ਐਟ
his dirty game again. ਬਿਲਕੁਲ ਡਾਕਟਰ ਸਾਹਿਬ, ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਆ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।